ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦੇ ਜਿਹੜੇ ਅਪਰੂਵਲ ਰੇਟਿੰਗਸ ਆ ਉਹ ਲਗਾਤਾਰ ਡਿੱਗਦੇ ਜਾ ਰਹੇ ਆ। ਜਿਸ ਰਫਤਾਰ ਦੇ ਨਾਲ ਪ੍ਰਾਈਸਾਂ ਵੱਧ ਰਹੀਆਂ ਆ, ਉਸ ਤੋਂ ਤੇਜ਼ ਰਫਤਾਰ ਦੇ ਨਾਲ ਇਹਨਾਂ ਦੇ ਥੱਲੇ ਨੂੰ ਜਾ ਰਹੇ ਆ। ਉਲਟਾ ਜਿਹੜਾ ਕੰਮ ਇਹਨਾਂ ਦਾ ਚੱਲਿਆ ਪਿਆ। ਲੋਕਾਂ ਨੇ ਇਕੋਨਮੀ ਨੂੰ ਲੈ ਕੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਭੈੜੇ ਨੰਬਰਸ ਜਿਹੜੇ ਆ ਉਹ ਰਾਸ਼ਟਰਪਤੀ ਬਾਈਡਨ ਨੂੰ ਦਿੱਤੇ ਨੇ। ਇਸ ਮੌਕੇ ਕਹਿੰਦੇ ਵੀ ਬਾਈਡਨ ਅੰਦਰ ਖਾਤੇ ਇਹ ਗੱਲ ਕਰ ਰਹੇ ਆਪਣੇ ਨਜ਼ਦੀਕੀਆਂ ਦੇ ਨਾਲ, ਭਾਈ ਮੈਨੂੰ ਬਾਹਰ ਜ਼ਿਆਦਾ ਨਿਕਲਣ ਦਿਓ, ਲੋਕਾਂ ਦੇ ਸਾਹਮਣੇ ਆਉਣ ਦਿਓ, ਤਾਂ ਜੋ ਆਪਾਂ ਜਿਹੜੇ ਅਪਰੂਵਲ ਰੇਟਿੰਗਸ ਆ, ਹੋਰ ਸਾਰੀਆਂ ਚੀਜ਼ਾਂ ਆ, ਉਸ ਨੂੰ ਦੁਬਾਰਾ ਠੀਕ ਕਰ ਸਕੀਏ। Global inflation, rising fuel prices, Russian invasion of Ukraine, ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਆਉਣ ਵਾਲੇ ਆ, ਕਾਂਗਰਸ ਦੇ ਵਿੱਚ ਡੈਡਲੌਕ, ਇਹਨਾਂ ਦੇ ਆਪਣੇ ਜਿਹੜੇ ਕੁਝ ਸਾਥੀ ਡੈਮੋਕ੍ਰੇਟ ਸੈਨੇਟਰਸ ਇਹਨਾਂ ਦੇ ਨਾਲ ਮਿਲ ਕੇ ਨਾ ਚੱਲਣਾ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਕ੍ਰਾਈਸਿਸ ਤੋਂ ਬਾਅਦ ਕ੍ਰਾਈਸਿਸ ਲਗਾਤਾਰ ਉਸ ਦੇ ਵਿੱਚੋਂ ਲੰਘ ਰਹੇ ਨੇ ਰਾਸ਼ਟਰਪਤੀ ਬਾਈਡਨ। ਹੁਣ ਤਾਂ ਬਹੁਤ ਸਾਰੇ ਇਹ ਕਹਿ ਰਹੇ ਆ ਵੀ ਟਰੰਪ ਹੁਣਾਂ ਦੇ ਅਪਰੂਵਲ ਰੇਟਿੰਗ ਤੋਂ ਵੀ ਥੱਲੇ ਜਿਹੜੇ ਇਹਨਾਂ ਦੀ ਇਸ ਟਾਈਮ ਰੇਟਿੰਗ ਆ ਉਹ ਪਹੁੰਚ ਚੁੱਕੀਆਂ ਨੇ। ਮੇਨ ਸਟ੍ਰੀਮ ਮੀਡੀਆ ਜਿਹੜਾ ਆ ਉਹ ਕਹਿੰਦੇ ਆ ਵੀ ਕਿਤੇ ਨਾ ਕਿਤੇ ਲੋਕਾਂ ਦੇ ਇਸ਼ੂਜ਼ ਦੇ ਉੱਤੇ ਉਹ ਆਊਟ ਆਫ ਟੱਚ ਹੁੰਦਾ ਨਜ਼ਰ ਆ ਰਿਹਾ ਆ। ਨੋ ਡਾਊਟ ਉਹ ਇਹਨਾਂ ਦੇ ਹੱਕ ਦੇ ਵਿੱਚ ਬਹੁਤ ਵਾਰੀ ਜਿਹੜਾ ਉਹ ਭੁਗਤਦਾ ਆ, ਪਰ ਸਥਿਤੀ ਜਿਹੜੀ ਆ ਓਵਰਆਲ ਬਹੁਤ ਡਿਫਰੈਂਟ ਆ। ਵਾਈਸ ਪ੍ਰੈਜ਼ੀਡੈਂਟ ਦੇ ਆਪਾਂ ਆਫਿਸ ਦਾ ਹਾਲ ਕਿੰਨੀ ਵਾਰੀ ਜਿਹੜਾ ਉਹ ਦੱਸਿਆ ਆ, ਕਿੰਨੇ ਲੋਕ ਆਲਰੇਡੀ ਉਹਨਾਂ ਦੇ ਆਫਿਸ ਨੂੰ ਛੱਡ ਕੇ ਜਿਹੜੇ ਉਹ ਜਾ ਚੁੱਕੇ ਆ। ਕਿੰਨੀਆਂ ਖਬਰਾਂ ਇਹ ਆਉਂਦੀਆਂ ਰਹੀਆਂ ਵੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਇਹਨਾਂ ਦੀ ਆਪਸ ਦੇ ਵਿੱਚ ਹੁਣ ਘੱਟ ਬਣ ਰਹੀ ਆ, ਮਿਲੇ ਨਹੀਂ ਕਈ ਵਾਰੀ ਕਿੰਨਾ ਚਿਰ। ਸੋ ਇਹ ਸਾਰੀਆਂ ਸਥਿਤੀਆਂ ਓਵਰਆਲ ਰਾਸ਼ਟਰਪਤੀ ਬਾਈਡਨ ਤੇ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਸ ਦੇ ਉੱਤੇ ਕਾਫੀ ਤਗੜਾ ਜਿਹੜਾ ਉਹ ਦਬਾਅ ਪਾ ਰਹੀਆਂ ਨੇ। ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਮਾਮਲਿਆਂ ਦੇ ਵਿੱਚੋਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਨਿਕਲ ਸਕਣਗੇ ਕਿ ਨਹੀਂ। ਪਰ ਹਾਲ ਦੀ ਘੜੀ ਇਹਨਾਂ ਦੀ ਸਥਿਤੀ ਕਾਫੀ ਨਾਜ਼ੁਕ ਆ। ਉੱਤੋਂ ਇਲੈਕਸ਼ਨ ਈਅਰ ਆ, ਇਨਫਲੇਸ਼ਨ, ਇਕੋਨਮੀ, ਇਹ ਸਾਰੀਆਂ ਚੀਜ਼ਾਂ ਦਾ ਦਬਾਅ ਉਹ ਉਹਨਾਂ ਦੇ ਉੱਤੇ ਹੁਣ ਨਜ਼ਰ ਆ ਰਿਹਾ ਹੈਗਾ ਆ। ਸੋ ਇਸ ਕਰਕੇ ਉਹ ਵਾਈਟ ਹਾਊਸ ਚੋਂ ਨਿਕਲ ਕੇ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਨਾ ਹੁਣ ਚਾਹੁੰਦੇ ਨੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦੇ ਜਿਹੜੇ ਅਪਰੂਵਲ ਰੇਟਿੰਗਸ ਆ ਉਹ ਲਗਾਤਾਰ ਡਿੱਗਦੇ ਜਾ ਰਹੇ ਆ। ਜਿਸ ਰਫਤਾਰ ਦੇ ਨਾਲ ਪ੍ਰਾਈਸਾਂ ਵੱਧ ਰਹੀਆਂ ਆ, ਉਸ ਤੋਂ ਤੇਜ਼ ਰਫਤਾਰ ਦੇ ਨਾਲ ਇਹਨਾਂ ਦੇ ਥੱਲੇ ਨੂੰ ਜਾ ਰਹੇ ਆ। ਉਲਟਾ ਜਿਹੜਾ ਕੰਮ ਇਹਨਾਂ ਦਾ ਚੱਲਿਆ ਪਿਆ। ਲੋਕਾਂ ਨੇ ਇਕੋਨਮੀ ਨੂੰ ਲੈ ਕੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਭੈੜੇ ਨੰਬਰਸ ਜਿਹੜੇ ਆ ਉਹ ਰਾਸ਼ਟਰਪਤੀ ਬਾਈਡਨ ਨੂੰ ਦਿੱਤੇ ਨੇ। ਇਸ ਮੌਕੇ ਕਹਿੰਦੇ ਵੀ ਬਾਈਡਨ ਅੰਦਰ ਖਾਤੇ ਇਹ ਗੱਲ ਕਰ ਰਹੇ ਆਪਣੇ ਨਜ਼ਦੀਕੀਆਂ ਦੇ ਨਾਲ, ਭਾਈ ਮੈਨੂੰ ਬਾਹਰ ਜ਼ਿਆਦਾ ਨਿਕਲਣ ਦਿਓ, ਲੋਕਾਂ ਦੇ ਸਾਹਮਣੇ ਆਉਣ ਦਿਓ, ਤਾਂ ਜੋ ਆਪਾਂ ਜਿਹੜੇ ਅਪਰੂਵਲ ਰੇਟਿੰਗਸ ਆ, ਹੋਰ ਸਾਰੀਆਂ ਚੀਜ਼ਾਂ ਆ, ਉਸ ਨੂੰ ਦੁਬਾਰਾ ਠੀਕ ਕਰ ਸਕੀਏ। Global inflation, rising fuel prices, Russian invasion of Ukraine, ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਆਉਣ ਵਾਲੇ ਆ, ਕਾਂਗਰਸ ਦੇ ਵਿੱਚ ਡੈਡਲੌਕ, ਇਹਨਾਂ ਦੇ ਆਪਣੇ ਜਿਹੜੇ ਕੁਝ ਸਾਥੀ ਡੈਮੋਕ੍ਰੇਟ ਸੈਨੇਟਰਸ ਇਹਨਾਂ ਦੇ ਨਾਲ ਮਿਲ ਕੇ ਨਾ ਚੱਲਣਾ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਕ੍ਰਾਈਸਿਸ ਤੋਂ ਬਾਅਦ ਕ੍ਰਾਈਸਿਸ ਲਗਾਤਾਰ ਉਸ ਦੇ ਵਿੱਚੋਂ ਲੰਘ ਰਹੇ ਨੇ ਰਾਸ਼ਟਰਪਤੀ ਬਾਈਡਨ। ਹੁਣ ਤਾਂ ਬਹੁਤ ਸਾਰੇ ਇਹ ਕਹਿ ਰਹੇ ਆ ਵੀ ਟਰੰਪ ਹੁਣਾਂ ਦੇ ਅਪਰੂਵਲ ਰੇਟਿੰਗ ਤੋਂ ਵੀ ਥੱਲੇ ਜਿਹੜੇ ਇਹਨਾਂ ਦੀ ਇਸ ਟਾਈਮ ਰੇਟਿੰਗ ਆ ਉਹ ਪਹੁੰਚ ਚੁੱਕੀਆਂ ਨੇ। ਮੇਨ ਸਟ੍ਰੀਮ ਮੀਡੀਆ ਜਿਹੜਾ ਆ ਉਹ ਕਹਿੰਦੇ ਆ ਵੀ ਕਿਤੇ ਨਾ ਕਿਤੇ ਲੋਕਾਂ ਦੇ ਇਸ਼ੂਜ਼ ਦੇ ਉੱਤੇ ਉਹ ਆਊਟ ਆਫ ਟੱਚ ਹੁੰਦਾ ਨਜ਼ਰ ਆ ਰਿਹਾ ਆ। ਨੋ ਡਾਊਟ ਉਹ ਇਹਨਾਂ ਦੇ ਹੱਕ ਦੇ ਵਿੱਚ ਬਹੁਤ ਵਾਰੀ ਜਿਹੜਾ ਉਹ ਭੁਗਤਦਾ ਆ, ਪਰ ਸਥਿਤੀ ਜਿਹੜੀ ਆ ਓਵਰਆਲ ਬਹੁਤ ਡਿਫਰੈਂਟ ਆ। ਵਾਈਸ ਪ੍ਰੈਜ਼ੀਡੈਂਟ ਦੇ ਆਪਾਂ ਆਫਿਸ ਦਾ ਹਾਲ ਕਿੰਨੀ ਵਾਰੀ ਜਿਹੜਾ ਉਹ ਦੱਸਿਆ ਆ, ਕਿੰਨੇ ਲੋਕ ਆਲਰੇਡੀ ਉਹਨਾਂ ਦੇ ਆਫਿਸ ਨੂੰ ਛੱਡ ਕੇ ਜਿਹੜੇ ਉਹ ਜਾ ਚੁੱਕੇ ਆ। ਕਿੰਨੀਆਂ ਖਬਰਾਂ ਇਹ ਆਉਂਦੀਆਂ ਰਹੀਆਂ ਵੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਇਹਨਾਂ ਦੀ ਆਪਸ ਦੇ ਵਿੱਚ ਹੁਣ ਘੱਟ ਬਣ ਰਹੀ ਆ, ਮਿਲੇ ਨਹੀਂ ਕਈ ਵਾਰੀ ਕਿੰਨਾ ਚਿਰ। ਸੋ ਇਹ ਸਾਰੀਆਂ ਸਥਿਤੀਆਂ ਓਵਰਆਲ ਰਾਸ਼ਟਰਪਤੀ ਬਾਈਡਨ ਤੇ ਜਿਹੜਾ ਬਾਈਡਨ ਪ੍ਰਸ਼ਾਸਨ ਆ ਉਸ ਦੇ ਉੱਤੇ ਕਾਫੀ ਤਗੜਾ ਜਿਹੜਾ ਉਹ ਦਬਾਅ ਪਾ ਰਹੀਆਂ ਨੇ। ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਮਾਮਲਿਆਂ ਦੇ ਵਿੱਚੋਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਨਿਕਲ ਸਕਣਗੇ
ਕਿ ਨਹੀਂ, ਪਰ ਹਾਲ ਦੀ ਘੜੀ ਇਹਨਾਂ ਦੀ ਸਥਿਤੀ ਕਾਫੀ ਨਾਜ਼ੁਕ ਆ। ਉੱਤੋਂ ਇਲੈਕਸ਼ਨ ਈਅਰ ਆ, ਇਨਫਲੇਸ਼ਨ, ਇਕੋਨਮੀ, ਇਹ ਸਾਰੀਆਂ ਚੀਜ਼ਾਂ ਦਾ ਦਬਾਅ ਉਹ ਉਹਨਾਂ ਦੇ ਉੱਤੇ ਹੁਣ ਨਜ਼ਰ ਆ ਰਿਹਾ ਹੈਗਾ ਆ। ਸੋ ਇਸ ਕਰਕੇ ਉਹ ਵਾਈਟ ਹਾਊਸ ਚੋਂ ਨਿਕਲ ਕੇ ਲੋਕਾਂ ਦੇ ਵਿੱਚ ਜ਼ਿਆਦਾ ਵਿਚਰਨਾ ਹੁਣ ਚਾਹੁੰਦੇ ਨੇ। ਜੀ।